ਅਗਲੀ ਖਬਰ ਵਿੱਚ ਚਲੀਏ। ਇੱਕ ਗੁੱਡ ਨਿਊਜ਼ ਆ ਰਹੀ ਹੈ। ਕੈਲੀਫੋਰਨੀਆ ਦੇ ਗਵਰਨਰ ਨੇ ਕੈਲੀਫੋਰਨੀਆ ਦੇ ਸਕੂਲਸ ਵਾਸਤੇ 128.3 ਬਿਲੀਅਨ ਡਾਲਰ ਨਵਾਂ ਜਿਹੜਾ ਬਜਟ ਪ੍ਰਪੋਜ਼ਲ ਆ ਉਹਦੇ ਵਿੱਚ ਰੱਖਿਆ ਆ। ਗਵਰਨਰ ਗੈਬਨ ਨਿਊਸਮ ਨੇ ਕਿਹਾ ਕਿ ਇੰਨਾ ਅਮਾਉਂਟ ਕੈਲੀਫੋਰਨੀਆ ਦੀ ਹਿਸਟਰੀ ਦੇ ਵਿੱਚ ਕਦੇ ਵੀ ਨਹੀਂ ਹੋਇਆ। ਇਹਦਾ ਮਤਲਬ ਇਹ ਆ ਕਿ ਹਰ ਇੱਕ ਸਟੂਡੈਂਟ ਦੇ ਉੱਤੇ $22,850 ਹਰ ਸਾਲ ਕੈਲੀਫੋਰਨੀਆ ਦੀ ਸਰਕਾਰ ਖਰਚੂਗੀ। ਇੱਕ ਬਹੁਤ ਵੱਡੀ ਪ੍ਰੋਬਲਮ ਇਹ ਆ ਵੀ ਸਕੂਲਾਂ ਦੇ ਵਿੱਚ ਬੱਚਿਆਂ ਦੀ ਐਨਰੋਲਮੈਂਟ ਘਟ ਗਈ ਹੈਗੀ ਆ। ਖਾਸ ਕਰਕੇ ਸਦਰਨ ਕੈਲੀਫੋਰਨੀਆ, ਲਾਸ ਐਂਜਲਸ ਯੂਨੀਫਾਈਡ ਸਕੂਲ ਡਿਸਟ੍ਰਿਕਟ 'ਚ ਬਹੁਤ ਵੱਡੀ ਗਿਣਤੀ 'ਚ ਪਿਛਲੇ 2 ਸਾਲਾਂ ਦੇ ਦੌਰਾਨ ਬੱਚਿਆਂ ਦੀ ਐਨਰੋਲਮੈਂਟ ਘਟੀ ਹੈਗੀ ਆ। ਪਰ ਕੈਲੀਫੋਰਨੀਆ ਦਾ ਬਜਟ 97.5 ਬਿਲੀਅਨ ਡਾਲਰ ਸਰਪਲਸ ਹੈਗਾ। ਸੋ ਇਸ ਕਰਕੇ ਸਕੂਲਸ ਦੇ ਉੱਤੇ ਪੈਸੇ ਸਪੈਂਡ ਕਰਨ ਦੇ ਲਈ ਇਹ ਗਵਰਨਮੈਂਟ ਨੇ ਵਧੀਆ ਸਟੈਪ ਚੁੱਕਿਆ ਹੈਗਾ। ਜੀ ਬਿਲਕੁਲ। ਸੋ 128 ਬਿਲੀਅਨ ਡਾਲਰ ਐਜੂਕੇਸ਼ਨ ਦੇ ਲਈ ਹੋਊਗਾ। ਕਹਿੰਦੇ ਵੀ ਮੈਂਟਲ ਹੈਲਥ, ਰਿਕਰੂਟਮੈਂਟ ਅਤੇ ਰਿਟੈਂਸ਼ਨ ਆਫ ਟੀਚਰਸ ਦੇ ਉੱਤੇ ਖਾਸ ਕਰਕੇ ਜ਼ੋਰ ਜਿਹੜਾ ਉਹ ਲਾਇਆ ਜਾਵੇਗਾ। ਅਤੇ ਕਹਿੰਦੇ ਵੀ ਨਿਆਣਿਆਂ ਨੂੰ ਹੀਲ ਕਰਨ ਦੇ ਲਈ ਅਤੇ ਰਿਕਵਰ ਕਰਨ ਦੇ ਲਈ ਜਿਹੜੇ ਦੋ ਪਿਛਲੇ ਸਾਲਾਂ ਦੇ ਵਿੱਚ ਚੈਲੰਜਸ ਆਏ ਆ ਕੋਵਿਡ ਦੇ ਕਰਕੇ, ਉਸ ਦੇ ਲਈ ਜਿਹੜੇ ਵੱਖ-ਵੱਖ ਪ੍ਰੋਗਰਾਮਸ ਜਿਹੜੇ ਆ ਉਹ ਬਣਾਏ ਜਾਣਗੇ। ਲਿਟਰੇਸੀ ਸਟ੍ਰੈਟਜੀਜ਼ ਜਿਹੜੀਆਂ ਉਹ ਬਣਾਈਆਂ ਜਾਣਗੀਆਂ, ਕਿਉਂਕਿ ਨਿਆਣਿਆਂ ਦੀ ਪੜ੍ਹਾਈ ਕਹਿੰਦੇ ਬਹੁਤ ਜ਼ਿਆਦਾ ਪਿੱਛੇ ਪੈ ਗਈ ਸਕੂਲ ਦੇ ਵਿੱਚ ਨਾ ਜਾਣ ਕਰਕੇ। ਸੋ ਕਹਿੰਦੇ ਵੀ ਜਿਹੜੇ ਕੈਲੀਫੋਰਨੀਆ ਸਕੂਲ ਬੋਰਡ ਐਸੋਸੀਏਸ਼ਨ ਦੇ ਲੀਡਰ ਆ, ਉਹਨਾਂ ਨੇ ਚਲੋ ਕਹਿੰਦੇ ਵੀ ਚਲੋ ਠੀਕ ਆ ਇਹ ਕੀਤਾ, ਪਰ ਕਹਿੰਦੇ ਇਸ ਤੋਂ ਵੀ ਵੱਧ ਕੀਤਾ ਜਾ ਸਕਦਾ ਸੀਗਾ। ਸੋ ਕਹਿੰਦੇ ਵੀ ਇਹ ਮਨੀ ਕਿੱਦਾਂ ਫੰਡ ਹੋਣੀ ਹੈ। 128 ਬਿਲੀਅਨ ਡਾਲਰ ਆ ਕਿੱਥੋਂ ਰਿਹਾ ਆ। ਇਸ ਦੇ ਵਿੱਚੋਂ 8 ਬਿਲੀਅਨ ਡਾਲਰ ਫਲੈਕਸੀਬਲ ਬਲੌਕ ਗ੍ਰਾਂਟ ਦੇ ਤਹਿਤ, 2.1 ਬਿਲੀਅਨ ਜਿਹੜਾ ਡਿਕਲਾਈਨਿੰਗ ਐਨਰੋਲਮੈਂਟ ਹੋ ਰਹੀ ਆ ਉਸ ਦੇ ਉੱਤੇ ਲਾਇਆ ਜਾਊਗਾ। ਕਿੱਥੇ-ਕਿੱਥੇ ਜਿਹੜਾ ਇਹਨਾਂ ਨੇ ਜਿਹੜਾ ਉਹ ਫੰਡ ਕਰਨਾ ਆ। 2.1 ਬਿਲੀਅਨ ਜਿਹੜੇ ਸਟੇਟ ਵਾਈਡ ਲੋਕਲ ਫੰਡਿੰਗ ਕੰਟਰੋਲ ਫੰਡਿੰਗ ਫਾਰਮੂਲਾ, ਇਸ ਦੇ ਵਿੱਚ K-12 ਸਕੂਲ ਜਿਹੜੇ ਆ ਉਹਨਾਂ ਉੱਤੇ ਆਊਗਾ। ਕਾਸਟ ਆਫ ਲਿਵਿੰਗ ਦੀ ਐਡਜਸਟਮੈਂਟ ਜਿਹੜਾ ਉਹ ਕਰਕੇ, ਫੈਸਿਲਿਟੀਜ਼ ਦੇ ਉੱਤੇ ਤਕਰੀਬਨ 2 ਬਿਲੀਅਨ ਡਾਲਰ, ਕਮਿਊਨਿਟੀ ਸਕੂਲਸ ਦੇ ਉੱਤੇ 1.5 ਬਿਲੀਅਨ ਡਾਲਰ, ਯੂਨੀਵਰਸਲ ਸਕੂਲ ਮੀਲਸ ਦੇ ਲਈ 612 ਮਿਲੀਅਨ ਡਾਲਰ 612 ਮਿਲੀਅਨ ਡਾਲਰ ਜਿਹੜੇ ਇਹਨਾਂ ਨੇ ਇਸ ਦੇ ਵਿੱਚ ਰੱਖੇ ਆ। ਰੈਜ਼ੀਡੈਂਸੀਜ਼, ਲਰਨਿੰਗ ਪ੍ਰੋਗਰਾਮ, ਸਕੂਲ ਕਾਉਂਸਲਰਸ, ਟੀਚਰਸ ਦੇ ਲਈ 500 ਮਿਲੀਅਨ, ਸਟੈਮ ਪ੍ਰੋਫੈਸ਼ਨਲ ਡਿਵੈਲਪਮੈਂਟ ਜਿਹੜੇ ਆਪਾਂ ਸਾਇੰਸ, ਟੈਕਨੋਲੋਜੀ, ਇੰਜੀਨੀਅਰਿੰਗ, ਮੈਥਮੈਟਿਕਸ, ਇਸ ਦੇ ਲਈ 385 ਮਿਲੀਅਨ, ਤੇ ਆਰਟਸ ਐਂਡ ਮਿਊਜ਼ਿਕ ਵਾਲਿਆਂ ਦੇ ਲਈ 63 ਮਿਲੀਅਨ ਡਾਲਰ ਜਿਹੜੇ ਇਸ ਦੇ ਵਿੱਚ ਰੱਖੇ ਆ। ਡੇ ਸਕੂਲ ਤੇ ਸਮਰ ਸਕੂਲ ਨੂੰ ਐਕਸਪੈਂਡ ਕਰਨ ਦੇ ਲਈ 603 ਮਿਲੀਅਨ ਡਾਲਰ ਇਸ ਦੇ ਵਿੱਚੋਂ ਇਹ ਜਾਵੇਗਾ। ਚਲੋ ਚੰਗੀ ਗੱਲ ਆ। ਸੋ ਪਬਲਿਕ ਸਕੂਲਸ ਬੈਟਰ ਕਰਨ, ਇਹ ਹਰ ਇੱਕ ਦੀ ਜਿਹੜੀ ਉਹ ਇੱਛਾ ਆ। ਸੋ ਹੋਪਫੁਲੀ ਇਹ ਜਿਹੜੇ 128 ਮਿਲੀਅਨ ਡਾਲਰ ਇਹਨਾਂ ਨੇ ਰੱਖੇ ਆ, ਇਸ ਦੇ ਨਾਲ ਜ਼ਰੂਰ ਫਰਕ ਪਵੇ। ਅਗਲੀ ਖਬਰ ਵਿੱਚ ਚਲੀਏ। ਇੱਕ ਗੁੱਡ ਨਿਊਜ਼ ਆ ਰਹੀ ਹੈ। ਕੈਲੀਫੋਰਨੀਆ ਦੇ ਗਵਰਨਰ ਨੇ ਕੈਲੀਫੋਰਨੀਆ ਦੇ ਸਕੂਲਸ ਵਾਸਤੇ 128.3 ਬਿਲੀਅਨ ਡਾਲਰ ਨਵਾਂ ਜਿਹੜਾ ਬਜਟ ਪ੍ਰਪੋਜ਼ਲ ਆ ਉਹਦੇ ਵਿੱਚ ਰੱਖਿਆ ਆ। ਗਵਰਨਰ ਗੈਬਨ ਨਿਊਸਮ ਨੇ ਕਿਹਾ ਕਿ ਇੰਨਾ ਅਮਾਉਂਟ ਕੈਲੀਫੋਰਨੀਆ ਦੀ ਹਿਸਟਰੀ ਦੇ ਵਿੱਚ ਕਦੇ ਵੀ ਨਹੀਂ ਹੋਇਆ। ਇਹਦਾ ਮਤਲਬ ਇਹ ਆ ਕਿ ਹਰ ਇੱਕ ਸਟੂਡੈਂਟ ਦੇ ਉੱਤੇ $22,850 ਹਰ ਸਾਲ ਕੈਲੀਫੋਰਨੀਆ ਦੀ ਸਰਕਾਰ ਖਰਚੂਗੀ। ਇੱਕ ਬਹੁਤ ਵੱਡੀ ਪ੍ਰੋਬਲਮ ਇਹ ਆ ਵੀ ਸਕੂਲਾਂ ਦੇ ਵਿੱਚ ਬੱਚਿਆਂ ਦੀ ਐਨਰੋਲਮੈਂਟ ਘਟ ਗਈ ਹੈਗੀ ਆ। ਖਾਸ ਕਰਕੇ ਸਦਰਨ ਕੈਲੀਫੋਰਨੀਆ, ਲਾਸ ਐਂਜਲਸ ਯੂਨੀਫਾਈਡ ਸਕੂਲ ਡਿਸਟ੍ਰਿਕਟ 'ਚ ਬਹੁਤ ਵੱਡੀ ਗਿਣਤੀ 'ਚ ਪਿਛਲੇ 2 ਸਾਲਾਂ ਦੇ ਦੌਰਾਨ ਬੱਚਿਆਂ ਦੀ ਐਨਰੋਲਮੈਂਟ ਘਟੀ ਹੈਗੀ ਆ। ਪਰ ਕੈਲੀਫੋਰਨੀਆ ਦਾ ਬਜਟ 97.5 ਬਿਲੀਅਨ ਡਾਲਰ ਸਰਪਲਸ ਹੈਗਾ। ਸੋ ਇਸ ਕਰਕੇ ਸਕੂਲਸ ਦੇ ਉੱਤੇ ਪੈਸੇ ਸਪੈਂਡ ਕਰਨ ਦੇ ਲਈ ਇਹ ਗਵਰਨਮੈਂਟ ਨੇ ਵਧੀਆ ਸਟੈਪ ਚੁੱਕਿਆ ਹੈਗਾ। ਜੀ ਬਿਲਕੁਲ। ਸੋ 128 ਬਿਲੀਅਨ ਡਾਲਰ ਐਜੂਕੇਸ਼ਨ ਦੇ ਲਈ ਹੋਊਗਾ। ਕਹਿੰਦੇ ਵੀ ਮੈਂਟਲ ਹੈਲਥ, ਰਿਕਰੂਟਮੈਂਟ ਅਤੇ ਰਿਟੈਂਸ਼ਨ ਆਫ ਟੀਚਰਸ ਦੇ ਉੱਤੇ ਖਾਸ ਕਰਕੇ ਜ਼ੋਰ ਜਿਹੜਾ ਉਹ ਲਾਇਆ ਜਾਵੇਗਾ। ਅਤੇ ਕਹਿੰਦੇ ਵੀ ਨਿਆਣਿਆਂ ਨੂੰ ਹੀਲ ਕਰਨ ਦੇ ਲਈ ਅਤੇ ਰਿਕਵਰ ਕਰਨ ਦੇ ਲਈ ਜਿਹੜੇ ਦੋ ਪਿਛਲੇ ਸਾਲਾਂ ਦੇ ਵਿੱਚ ਚੈਲੰਜਸ ਆਏ ਆ ਕੋਵਿਡ ਦੇ ਕਰਕੇ, ਉਸ ਦੇ ਲਈ ਜਿਹੜੇ ਵੱਖ-ਵੱਖ ਪ੍ਰੋਗਰਾਮਸ ਜਿਹੜੇ ਆ ਉਹ ਬਣਾਏ ਜਾਣਗੇ। ਲਿਟਰੇਸੀ ਸਟ੍ਰੈਟਜੀਜ਼ ਜਿਹੜੀਆਂ ਉਹ ਬਣਾਈਆਂ ਜਾਣਗੀਆਂ, ਕਿਉਂਕਿ ਨਿਆਣਿਆਂ ਦੀ ਪੜ੍ਹਾਈ ਕਹਿੰਦੇ ਬਹੁਤ ਜ਼ਿਆਦਾ ਪਿੱਛੇ ਪੈ ਗਈ ਸਕੂਲ ਦੇ ਵਿੱਚ ਨਾ ਜਾਣ ਕਰਕੇ। ਸੋ ਕਹਿੰਦੇ ਵੀ ਜਿਹੜੇ ਕੈਲੀਫੋਰਨੀਆ ਸਕੂਲ ਬੋਰਡ ਐਸੋਸੀਏਸ਼ਨ ਦੇ ਲੀਡਰ ਆ, ਉਹਨਾਂ ਨੇ ਚਲੋ ਕਹਿੰਦੇ ਵੀ ਚਲੋ ਠੀਕ ਆ ਇਹ ਕੀਤਾ, ਪਰ ਕਹਿੰਦੇ ਇਸ ਤੋਂ ਵੀ ਵੱਧ ਕੀਤਾ ਜਾ ਸਕਦਾ ਸੀਗਾ। ਸੋ ਕਹਿੰਦੇ ਵੀ ਇਹ ਮਨੀ ਕਿੱਦਾਂ ਫੰਡ ਹੋਣੀ ਹੈ। 128 ਬਿਲੀਅਨ ਡਾਲਰ ਆ ਕਿੱਥੋਂ ਰਿਹਾ ਆ।
ਇਸ ਦੇ ਵਿੱਚੋਂ $8 ਬਿਲੀਅਨ ਫਲੈਕਸੀਬਲ ਬਲੌਕ ਗ੍ਰਾਂਟ ਦੇ ਤਹਿਤ, 2.1 ਬਿਲੀਅਨ ਜਿਹੜਾ ਡਿਕਲਾਈਨਿੰਗ ਐਨਰੋਲਮੈਂਟ ਹੋ ਰਹੀ ਆ ਉਸ ਦੇ ਉੱਤੇ ਲਾਇਆ ਜਾਊਗਾ। ਕਿੱਥੇ-ਕਿੱਥੇ ਜਿਹੜਾ ਇਹਨਾਂ ਨੇ ਜਿਹੜਾ ਉਹ ਫੰਡ ਕਰਨਾ ਆ। 2.1 ਬਿਲੀਅਨ ਜਿਹੜੇ ਸਟੇਟ ਵਾਈਡ ਲੋਕਲ ਫੰਡਿੰਗ ਕੰਟਰੋਲ ਫੰਡਿੰਗ ਫਾਰਮੂਲਾ, ਇਸ ਦੇ ਵਿੱਚ K to 12 ਸਕੂਲ ਜਿਹੜੇ ਆ ਉਹਨਾਂ ਉੱਤੇ ਆਊਗਾ। ਕਾਸਟ ਆਫ ਲਿਵਿੰਗ ਦੀ ਐਡਜਸਟਮੈਂਟ ਜਿਹੜਾ ਉਹ ਕਰਕੇ, ਫੈਸਿਲਿਟੀਜ਼ ਦੇ ਉੱਤੇ ਤਕਰੀਬਨ $2 ਬਿਲੀਅਨ, ਕਮਿਊਨਿਟੀ ਸਕੂਲਸ ਦੇ ਉੱਤੇ $1.5 ਬਿਲੀਅਨ, ਯੂਨੀਵਰਸਲ ਸਕੂਲ ਮੀਲਸ ਦੇ ਲਈ $612 ਮਿਲੀਅਨ, 612 ਮਿਲੀਅਨ ਡਾਲਰ ਜਿਹੜੇ ਇਹਨਾਂ ਨੇ ਇਸ ਦੇ ਵਿੱਚ ਰੱਖੇ ਆ। ਰੈਜ਼ੀਡੈਂਸੀਜ਼, ਲਰਨਿੰਗ ਪ੍ਰੋਗਰਾਮ, ਸਕੂਲ ਕਾਉਂਸਲਰਸ, ਟੀਚਰਸ ਦੇ ਲਈ $500 ਮਿਲੀਅਨ, ਸਟੈਮ ਪ੍ਰੋਫੈਸ਼ਨਲ ਡਿਵੈਲਪਮੈਂਟ ਜਿਹੜੇ ਆਪਾਂ ਸਾਇੰਸ, ਟੈਕਨੋਲੋਜੀ, ਇੰਜੀਨੀਅਰਿੰਗ, ਮੈਥਮੈਟਿਕਸ, ਇਸ ਦੇ ਲਈ $385 ਮਿਲੀਅਨ, ਤੇ ਆਰਟਸ ਐਂਡ ਮਿਊਜ਼ਿਕ ਵਾਲਿਆਂ ਦੇ ਲਈ $63 ਮਿਲੀਅਨ ਜਿਹੜੇ ਇਸ ਦੇ ਵਿੱਚ ਰੱਖੇ ਆ। ਡੇ ਸਕੂਲ ਤੇ ਸਮਰ ਸਕੂਲ ਨੂੰ ਐਕਸਪੈਂਡ ਕਰਨ ਦੇ ਲਈ $603 ਮਿਲੀਅਨ ਇਸ ਦੇ ਵਿੱਚੋਂ ਇਹ ਜਾਵੇਗਾ। ਚਲੋ ਚੰਗੀ ਗੱਲ ਆ। ਸੋ ਪਬਲਿਕ ਸਕੂਲਸ ਬੈਟਰ ਕਰਨ, ਇਹ ਹਰ ਇੱਕ ਦੀ ਜਿਹੜੀ ਉਹ ਇੱਛਾ ਆ। ਸੋ ਹੋਪਫੁਲੀ ਇਹ ਜਿਹੜੇ $128 ਮਿਲੀਅਨ ਇਹਨਾਂ ਨੇ ਰੱਖੇ ਆ, ਇਸ ਦੇ ਨਾਲ ਜ਼ਰੂਰ ਫਰਕ ਪਵੇ।